ਹੁਣ ਟਾਈਟਲ 42 ਖਤਮ ਹੋਣ ਦੇ ਨਾਲ ਜਿਹੜਾ ਆ ਕੋਈ ਵੀ ਅਮਰੀਕਾ 'ਚ ਦਾਖਲ ਹੁੰਦਾ ਆ ਉਸ ਨੂੰ ਹੁਣ ਮੈਕਸੀਕੋ ਦੇ ਵਿੱਚ ਵੇਟ ਨਹੀਂ ਕਰਨੀ ਪੈਣੀ, ਜਿਹੜਾ ਆ ਕੇ ਸਿੱਧਾ ਅਸਾਈਲਮ ਦੀ ਮੰਗ ਕਰਦਾ ਆ। ਕਹਿੰਦੇ ਵੀ ਤੂਫਾਨ ਤੋਂ ਪਹਿਲਾਂ ਵਾਲੀ ਜਿਹੜੀ ਸ਼ਾਂਤੀ ਆ ਕਈ ਸ਼ਹਿਰਾਂ ਦੇ ਉੱਤੇ ਉੱਥੇ ਬਣੀ ਪਈ ਆ। ਇਹ ਨਹੀਂ ਆ ਵੀ ਬਾਰਡਰ ਪਹਿਲੋਂ ਨਹੀਂ ਸੀ ਕ੍ਰਾਸ ਹੁੰਦਾ, ਬਾਰਡਰ ਪਹਿਲੋਂ ਵੀ ਕ੍ਰਾਸ ਹੋ ਰਿਹਾ ਸੀ। ਜਿੰਨੇ ਦੇਖੋ ਸਿੱਧਾ ਅਸਾਈਲਮ ਦੀ ਮੰਗ ਨਹੀਂ ਕਰਨੀ, ਉਹਦੇ ਲਈ ਤਾਂ ਬਾਰਡਰ ਪਹਿਲਾਂ ਵੀ ਉਦਾਂ ਦਾ ਸੀ, ਹੁਣ ਵੀ ਉਦਾਂ ਦਾ ਆ। ਰਿਪਬਲਿਕਨਸ ਨੇ ਨਵਾਂ ਬਿੱਲ ਇਮੀਗ੍ਰੇਸ਼ਨ ਦਾ ਪਾਸ ਕਰ ਦਿੱਤਾ। ਬਾਈਡਨ ਪ੍ਰੈਜ਼ੀਡੈਂਟ ਨੂੰ ਕਹਿੰਦੇ ਵੀ ਮੈਂ ਵੀਟੋ ਕਰੂੰਗਾ। ਜੋ ਬਾਰਡਰ ਪੈਟਰੋਲ ਏਜੰਟਸ ਆ ਉਹ ਕਹਿ ਰਹੇ ਰੀਓ ਗ੍ਰੈਂਡਾ ਰਿਵਰ ਦੇ ਵਿੱਚ ਅਸੀਂ ਪਾਣੀ ਛੱਡਣ ਜਾ ਰਹੇ ਹਾਂ ਤਾਂ ਕਿ ਕੋਈ ਕ੍ਰਾਸ ਨਾ ਕਰ ਸਕੇ। ਜੋ ਟੈਕਸਸ ਬਾਰਡਰ ਦੇ ਉੱਤੇ ਆ ਉੱਥੇ ਪੂਰਾ ਰਸ਼ ਪਿਆ ਹੋਇਆ। ਜਦ ਇਹ 42 ਟਾਈਟਲ ਉਸ ਦੀ ਟਰਮ ਕੱਲ ਰਾਤ 12 ਵਜੇ ਖਤਮ ਹੋ ਗਈ ਤੇ ਆਊਟਸਾਈਡ ਅਮਰੀਕਨ ਸੋਇਲ ਦੂਸਰੀ ਸਾਈਡ ਦੇ ਉੱਤੇ ਕਹਿੰਦੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੁੱਤੇ ਪਏ ਸੀ। ਅੱਜ ਕਾਫੀ ਖਬਰਾਂ ਹੈਗੀਆਂ ਆ ਟਾਈਟਲ 42 ਯੂਐਸ ਬਾਰਡਰ ਦੇ ਉੱਤੇ ਇਮੀਗ੍ਰੇਸ਼ਨ ਨੂੰ ਲੈ ਕੇ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕੀ ਕੁਝ ਵਾਪਰ ਰਿਹਾ। ਬਹੁਤ ਉੱਪਰ ਥੱਲੇ ਹੋ ਰਿਹਾ, ਕੋਈ ਜੱਜ ਬਲੌਕ ਕਰ ਰਿਹਾ। ਰਿਪਬਲਿਕਨਸ ਨੇ ਨਵਾਂ ਬਿੱਲ ਇਮੀਗ੍ਰੇਸ਼ਨ ਦਾ ਪਾਸ ਕਰ ਦਿੱਤਾ। ਬਾਈਡਨ ਪ੍ਰੈਜ਼ੀਡੈਂਟ ਨੂੰ ਕਹਿੰਦੇ ਵੀ ਮੈਂ ਵੀਟੋ ਕਰੂੰਗਾ। ਹਜ਼ਾਰਾਂ ਦੀ ਗਿਣਤੀ 'ਚ ਲੋਕ ਕ੍ਰਾਸ ਕਰ ਰਹੇ ਆ। ਉਧਰ ਹਾਈਵੇ ਪੈਟਰੋਲ ਜੋ ਬਾਰਡਰ ਪੈਟਰੋਲ ਏਜੰਟਸ ਆ ਉਹ ਕਹਿ ਰਹੇ ਰੀਓ ਗ੍ਰੈਂਡਾ ਰਿਵਰ ਦੇ ਵਿੱਚ ਅਸੀਂ ਪਾਣੀ ਛੱਡਣ ਜਾ ਰਹੇ ਹਾਂ ਤਾਂ ਕਿ ਕੋਈ ਕ੍ਰਾਸ ਨਾ ਕਰ ਸਕੇ। ਡੈਮ ਚੋਂ ਪਾਣੀ ਛੱਡਣਾ ਆ, ਉਹ ਕਾਫੀ ਜ਼ਿਆਦਾ ਪਾਣੀ ਹੋਊਗਾ। 2-3 ਦਿਨਾਂ 'ਚ ਕਹਿੰਦੇ ਉਹ ਜੋ ਰਿਵਰ ਆ ਜਿਹਨੂੰ ਕ੍ਰਾਸ ਕਰਕੇ ਆਉਂਦੇ, ਜਿਸ 'ਚ ਬੜਾ ਘੱਟ ਪਾਣੀ ਸੀ, ਉਹ ਭਰ ਜਾਊਗਾ। ਸੋ ਇਹ ਸਾਰੇ ਕਾਸੇ ਦੇ ਵਿੱਚ ਆਪਾਂ ਤੁਹਾਡੇ ਨਾਲ ਕਾਫੀ ਟਾਈਟਲ 42 ਨੂੰ ਲੈ ਕੇ ਬਾਰਡਰ ਦੇ ਉੱਤੇ ਕੀ ਕੁਝ ਚੱਲ ਰਿਹਾ ਉਹ ਤੁਹਾਡੇ ਨਾਲ ਡਿਸਕਸ ਕਰਦੇ ਆ। ਕਹਿੰਦੇ ਵੀ ਯੂਐਸ ਬਾਰਡਰ ਸਿਟੀ ਜੋ ਟੈਕਸਸ ਬਾਰਡਰ ਦੇ ਉੱਤੇ ਆ ਉੱਥੇ ਪੂਰਾ ਰਸ਼ ਪਿਆ ਹੋਇਆ। ਜਦ ਇਹ 42 ਟਾਈਟਲ ਉਸ ਦੀ ਟਰਮ ਕੱਲ ਰਾਤ 12 ਵਜੇ ਖਤਮ ਹੋ ਗਈ ਤੇ ਬਹੁਤ ਲੋਕ ਬਾਰਡਰ ਦੇ ਵਿੱਚ ਹੁਣ ਉਹਨਾਂ ਨੇ ਕ੍ਰਾਸ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਐਲ ਪਾਸੋ ਟੈਕਸਸ ਜੋ ਬਾਰਡਰ ਆ ਆਊਟਸਾਈਡ ਅਮਰੀਕਨ ਸੋਇਲ ਦੂਸਰੀ ਸਾਈਡ ਦੇ ਉੱਤੇ ਕਹਿੰਦੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੁੱਤੇ ਪਏ ਸੀ ਤੇ ਅੱਜ ਸਵੇਰੇ ਹੁਣ ਉੱਠ ਕੇ ਸਵੇਰੇ ਉਹ ਜਿੰਨੇ ਵੀ ਉੱਥੇ ਬਾਰਡਰ ਏਜੰਟਸ ਤੇ ਪੈਟਰੋਲ ਏਜੰਟਸ ਆ ਉਹਨਾਂ ਨੂੰ ਫੇਸ ਕਰਨਗੇ। ਸਿਓਡਾਰਡ ਓਰੇਜ਼ ਜੋ ਮਾਈਗ੍ਰੈਂਟ ਸ਼ੈਲਟਰ ਆ ਉਹ ਹਾਫ ਫੁੱਲ ਆ, ਉਹਦੇ ਕੋਲ ਹੁਣ 1600 ਲੋਕ ਹੀ ਹੈਗੇ ਆ ਕਿਉਂ ਕਈ ਲੋਕਾਂ ਨੂੰ ਸੀਬੀਪੀ ਵਾਲਿਆਂ ਨੇ ਛੱਡ ਵੀ ਦਿੱਤਾ ਸੀ। ਐਡਵੋਕੇਟ ਗਰੁੱਪਸ ਨੇ ਲਾਸੂਟਸ ਫਾਈਲ ਕੀਤੇ ਆ। ACLU ਨੇ ਵੀ ਲਾਸੂਟ ਫਾਈਲ ਕੀਤੇ ਆ ਵੀ ਜਿਹੜਾ ਨਵਾਂ 42 ਦੀ ਜਗ੍ਹਾ ਟਾਈਟਲ 8 ਹੋਣਾ ਆ ਉਹਦੇ ਵੀ ਉਹ ਲਾਗੂ ਨਹੀਂ ਹੋਣਾ ਚਾਹੀਦਾ ਹੈਗਾ। ਫਲੋਰੀਡਾ ਦੇ ਵਿੱਚ ਜਿਹੜਾ ਇੱਕ ਲਾਅ ਪਾਸ ਕੀਤਾ ਗਿਆ ਹੈਗਾ। ਰਾਈਟਸ ਗਰੁੱਪਸ ਨੇ ਕਿਹਾ ਵੀ ਇਹ ਤਾਂ ਸੇਮ ਉਹੀ ਰੂਲ ਲਾਗੂ ਕਰਨ ਜਾ ਰਹੇ ਆ ਜੋ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਹੋਏ ਸੀਗੇ। ਯੂਐਸ ਦੇ ਹੋਮਲੈਂਡ ਸਿਕਿਉਰਿਟੀ ਅਲੈਜੈਂਡਰੋ ਮੈਰਕਸ ਨੇ ਬਾਈਡਨ ਹੁਣਾਂ ਦੇ ਜੋ ਰੈਗੂਲੇਸ਼ਨਸ ਆ ਨਵੇਂ ਟਾਈਟਲ 8 ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਡਿਫੈਂਡ ਕੀਤਾ ਹੈ। ਅੱਜ ਸਵੇਰੇ ਵੀ ਉਹਨਾਂ ਨੇ ਇੰਟਰਵਿਊ ਦਿੱਤੀ ਆ। ਕੱਲ ਘੱਟੋ ਘੱਟ 3-4 ਵਾਰ ਵੱਖ-ਵੱਖ ਜਗ੍ਹਾ ਦੇ ਉੱਤੇ ਉਹਨੀ ਪ੍ਰੈਸ ਕਾਨਫਰੰਸ ਤੇ ਇੰਟਰਵਿਊਜ਼ ਵੀ ਕੀਤੀਆਂ ਤੇ ਉਹਨਾਂ ਨੇ ਕਿਹਾ ਵੀ ਜੋ ਟ੍ਰਾਂਜੀਸ਼ਨ ਹੋ ਰਿਹਾ ਹੈ ਬੜਾ ਟਫ ਹੋਊਗਾ ਕਿਉਂਕਿ 10-11 ਹਜ਼ਾਰ ਬੰਦਿਆਂ ਨੂੰ ਹੈਂਡਲ ਕਰਨਾ ਤਾਂ ਜੋ 20,000 ਦੇ ਕਰੀਬ ਬਾਰਡਰ ਪੈਟਰੋਲ ਏਜੰਟਸ ਹੈਗੇ ਆ ਉਹਨਾਂ ਲਈ ਸੌਖਾ ਆ, ਪਰ ਜੇ ਨੰਬਰ 13-14 ਹਜ਼ਾਰ ਤੋਂ ਵੱਧ ਜਾਂਦਾ ਤਾਂ ਫੇਰ ਬਹੁਤ ਵੱਡੀ ਇਹ ਮੈਸ ਹੋਊਗੀ। ਮੈਟਾਮੋਰੋਸ ਮੈਕਸੀਕੋ ਜੋ ਰੀਓ ਗ੍ਰਾਂਡੇ ਰਿਵਰ ਦੇ ਦੂਸਰੇ ਪਾਸੇ ਹੈਗਾ ਆ ਉੱਥੋਂ ਲੋਕ ਬਹੁਤ ਕ੍ਰਾਸ ਕਰ ਰਹੇ ਹੈਗੇ ਆ। ਬਰਾਊਨਸਵਿਲ ਟੈਕਸਸ ਵਾਲਾ ਜੋ ਏਰੀਆ ਆ ਉੱਥੋਂ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਕ੍ਰਾਸ ਕਰ ਰਹੇ ਹੈਗੇ ਆ। ਜੀ ਬਿਲਕੁਲ। ਕਹਿੰਦੇ ਵੀ ਤੂਫਾਨ ਤੋਂ ਪਹਿਲਾਂ ਵਾਲੀ ਜਿਹੜੀ ਸ਼ਾਂਤੀ ਆ ਕਈ ਸ਼ਹਿਰਾਂ ਦੇ ਉੱਤੇ ਉੱਥੇ ਬਣੀ ਪਈ ਆ। ਇਹ ਨਹੀਂ ਆ ਵੀ ਬਾਰਡਰ ਪਹਿਲੋਂ ਨਹੀਂ ਸੀ ਕ੍ਰਾਸ ਹੁੰਦਾ, ਬਾਰਡਰ ਪਹਿਲੋਂ ਵੀ ਕ੍ਰਾਸ ਹੋ ਰਿਹਾ ਸੀ। ਜਿੰਨੇ ਦੇਖੋ ਸਿੱਧਾ ਅਸਾਈਲਮ ਦੀ ਮੰਗ ਨਹੀਂ ਕਰਨੀ, ਉਹਦੇ ਲਈ ਤਾਂ ਬਾਰਡਰ ਪਹਿਲਾਂ ਵੀ ਉਦਾਂ ਦਾ ਸੀ, ਹੁਣ ਵੀ ਉਦਾਂ ਦਾ ਆ। ਹੁਣ ਇਹ ਆ ਵੀ ਜਿਨ੍ਹਾਂ ਨੇ ਅਸਾਈਲਮ ਦੀ ਆਉਂਦਿਆਂ ਹੀ ਮੰਗ ਕਰਨੀ ਆ ਉਹਨਾਂ ਦੇ ਲਈ ਇਹ ਜਿਹੜਾ ਟਾਈਟਲ 42 ਜਿਹੜਾ ਖਤਮ ਹੋ ਕੇ ਟਾਈਟਲ 8 ਆਇਆ ਆ ਉਸ ਦੇ ਉੱਤੇ ਜਿਹੜਾ ਅਸਰ ਆ ਉਹ
ਪੈ ਰਿਹਾ ਹੈ। ਟਾਈਟਲ 42 ਦੇ ਤਹਿਤ ਜੇ ਕਿਸੇ ਨੇ ਅਸਾਈਲਮ ਦੇ ਲਈ ਅਪਲਾਈ ਕਰਨਾ ਸੀ ਤਾਂ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਵੇਟ ਕਰਨੀ ਪੈਣੀ ਸੀ ਜਦੋਂ ਤੱਕ ਉਹਨਾਂ ਦੀ ਹੀਅਰਿੰਗ ਆਉਣੀ ਸੀ। ਸੀਬੀਪੀ ਦੀ ਜਿਹੜੀ ਐਪ ਆ ਉਸ ਦੇ ਜ਼ਰੀਏ ਹੀਅਰਿੰਗ ਦੇ ਲਈ ਉਹ ਅਪਲਾਈ ਕਰ ਸਕਦੇ ਸੀਗੇ। ਹੁਣ ਟਾਈਟਲ 42 ਖਤਮ ਹੋਣ ਦੇ ਨਾਲ ਜਿਹੜਾ ਆ ਕੋਈ ਵੀ ਅਮਰੀਕਾ 'ਚ ਦਾਖਲ ਹੁੰਦਾ ਆ ਉਸ ਨੂੰ ਹੁਣ ਮੈਕਸੀਕੋ ਦੇ ਵਿੱਚ ਵੇਟ ਨਹੀਂ ਕਰਨੀ ਪੈਣੀ, ਜਿਹੜਾ ਆ ਕੇ ਸਿੱਧਾ ਅਸਾਈਲਮ ਦੀ ਮੰਗ ਕਰਦਾ ਆ। ਉੱਥੇ ਜਿਹੜੇ ਸੀਬੀਪੀ ਦੇ ਅਫਸਰ ਨੇ ਉਹ ਉਹਨਾਂ ਨੂੰ ਪ੍ਰੋਸੈਸ ਕਰਨਗੇ। ਪ੍ਰੋਸੈਸਿੰਗ ਤੋਂ ਬਾਅਦ ਦੇ ਵਿੱਚ ਉਹ ਦੇਖਣਗੇ ਵੀ ਇਹਦਾ ਅਸਾਈਲਮ ਦਾ ਜਿਹੜਾ ਕਲੇਮ ਆ ਵਾਜਿਬ ਆ ਜਾਂ ਨਹੀਂ ਆ। ਜੇ ਨਹੀਂ ਵਾਜਿਬ ਤਾਂ ਉਹਨਾਂ ਨੂੰ ਐਕਸਪੈਡਾਈਟ ਲਈ ਡਿਪੋਰਟ ਕੀਤਾ ਜਾ ਸਕਦਾ ਆ, ਅਤੇ ਜੇ ਉਹਦਾ ਅਸਾਈਲਮ ਦਾ ਉਹਨਾਂ ਨੂੰ ਲੱਗਦਾ ਆ ਇੰਟਰਵਿਊ ਦੇ ਆਧਾਰ 'ਤੇ ਵੀ ਇਹ ਠੀਕ ਆ, ਤਾਂ ਉਸ ਨੂੰ ਫਿਰ ਅੱਗੇ ਆਈਦਰ ਡਿਟੈਂਸ਼ਨ ਸੈਂਟਰ 'ਚ ਜਾਂ ਬੌਂਡ ਦੇ ਉੱਤੇ ਅੰਦਰ ਰੱਖਿਆ ਜਾ ਸਕਦਾ। ਹੋਰ ਵੱਖ-ਵੱਖ ਜਿਹੜੇ ਪ੍ਰੋਸੀਜਰ ਉਹ ਹੋਣਗੇ। ਪਰ ਸਥਿਤੀ ਇੱਥੇ ਇੱਦਾਂ ਹੈ ਵੀ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ 10,000 ਤੋਂ ਵੱਧ ਲੋਕ ਐਵਰੀਡੇ, 11,000 ਲੋਕ ਐਵਰੀਡੇ ਸੀਬੀਪੀ ਦੇ ਨਾਲ ਉਹ ਉਹਨਾਂ ਨੂੰ ਡਿਟੇਨ ਕਰ ਰਹੇ ਆ ਜਾਂ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਕਰ ਰਹੇ ਆ। ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹ ਐਟ ਕਪੈਸਿਟੀ ਜਿਹੜੇ ਉਹ ਚੱਲ ਰਹੇ ਆ। ਸੋ ਸਥਿਤੀ ਇਸ ਚੀਜ਼ ਨੂੰ ਲੈ ਕੇ ਜਿਹੜੀ ਵੱਡੀ ਪ੍ਰੋਬਲਮ ਜਿਹੜੀ ਉਹ ਬਣੂਗੀ ਵੀ ਅੱਗੇ ਬਣਨਾ ਕੀ ਆ। ਫਿਰ ਤਸਵੀਰਾਂ ਸਭ ਨੂੰ ਹੀ ਪਤਾ ਵੀ ਕਿੱਦਾਂ ਦੀਆਂ ਆਉਂਦੀਆਂ ਹੁੰਦੀਆਂ ਆ। ਉਹ ਲਿਸ਼ਕਣੀ ਜੀ ਇੱਕ ਚਾਦਰ ਦੇ ਕੇ ਜੇਲ੍ਹਾਂ ਦੇ ਵਿੱਚ ਇੱਦਾਂ ਹੁੰਦਾ ਹੈ ਵੀ ਡੱਕ ਕੇ ਲੋਕਾਂ ਨੂੰ ਰੱਖਿਆ ਹੁੰਦਾ ਆ, ਅਤੇ ਫਿਰ ਉਹ ਇੱਕ ਵੱਖਰਾ ਵਿਵਾਦ ਜਿਹੜਾ ਆ ਉਹ ਜੁੜ ਜਾਂਦਾ ਆ। ਸੋ ਉਹੀ ਚੀਜ਼ਾਂ ਪਹਿਲੇ ਪ੍ਰਸ਼ਾਸਨ 'ਚ ਹੋਈਆਂ, ਉਹੀ ਚੀਜ਼ਾਂ ਹੁਣ ਸੇਮ ਇਸ ਪ੍ਰਸ਼ਾਸਨ ਦੇ ਵਿੱਚ ਹੋਈਆਂ। ਸਕੱਤਰ ਜਿਹੜੇ ਅਲਹੈਂਦਰੋ ਮਾਯੋਰਕਸ ਆ ਉਹ ਟਵਿੱਟਰ ਦੇ ਉੱਤੇ ਕਹਿ ਰਹੇ ਨੇ ਬਾਰ-ਬਾਰ, ਭਾਈ ਉਹ ਜਿਹੜੇ ਉੱਥੇ ਬਾਰਡਰ ਦੇ ਬੈਠੇ ਉਹਨਾਂ ਨੇ ਟਵਿੱਟਰ ਥੋੜ੍ਹੀ ਦੇਖਣਾ ਤੁਹਾਡਾ, ਵੀ ਤੁਸੀਂ ਟਵਿੱਟਰ 'ਤੇ ਕਹਿ ਰਹੇ ਆ ਵੀ ਅਸੀਂ ਜਿਹੜਾ ਵੀ ਬਾਰਡਰ ਦੇ ਉੱਤੇ ਆਊਗਾ ਉਹਨੂੰ ਲਾਫੁਲ ਪਾਥਵੇ ਦੇ ਜ਼ਰੀਏ ਜਿਹੜਾ ਨਹੀਂ ਆਇਆ ਤਾਂ ਉਹ ਅਸਾਈਲਮ ਦੇ ਲਈ ਇਨਐਲੀਜੀਬਲ ਹੋਊਗਾ। ਕਹਿੰਦੇ ਵੀ ਅਸੀਂ ਹਿਊਮਨਲੀ ਪ੍ਰੋਸੈਸ ਦੇ ਲਈ ਤਿਆਰ ਹਾਂ। ਜਿਨ੍ਹਾਂ ਦਾ ਕੋਈ ਲੀਗਲ ਬੇਸਿਸ ਨਹੀਂ ਬਣਦਾ ਯੂਐਸ ਦੇ ਵਿੱਚ ਆਉਣ ਦਾ, ਉਹਨਾਂ ਨੂੰ ਉੱਥੋਂ ਰਿਮੂਵ ਕੀਤਾ ਜਾਊਗਾ। 24,000 ਬਾਰਡਰ ਪੈਟਰੋਲ ਏਜੰਟ ਤੇ ਆਫਿਸਰ ਸਾਊਥ ਵੈਸਟ ਬਾਰਡਰ ਦੇ ਉੱਤੇ ਲੱਗੇ ਹੋਏ ਨੇ, ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਰੋਜ਼ਾਨਾ ਆ ਕੇ ਅਸਾਈਲਮ ਦੀ ਮੰਗ ਕਰ ਰਹੇ ਆ। ਜਿਨ੍ਹਾਂ ਨੇ ਬਾਰਡਰ ਟੱਪ ਕੇ ਉੱਦਾਂ ਹੀ ਲੰਘ ਜਾਣਾ ਬਗੈਰ ਕਿਸੇ ਦੇ ਹੱਥੇ ਆਏ, ਉਹ ਆંકੜੇ ਦਾ ਕਿਸੇ ਨੂੰ ਕੋਈ ਪਤਾ ਨਹੀਂ ਆ। ਉਹ ਸਭ ਹਵਾਈ ਤੀਰ ਨੇ, ਵੀ ਕੋਈ ਕਹਿ ਸਕਦਾ ਵੀ ਉਹ ਲੱਖ ਹੋ ਸਕਦੇ ਆ, 2 ਲੱਖ ਹੋ ਸਕਦੇ ਆ, ਹਜ਼ਾਰਾਂ 'ਚ ਹੋ ਸਕਦੇ ਆ। ਉਹ ਆંકੜਾ ਕੁਛ ਵੀ ਜਿਹੜਾ ਉਹ ਹੋ ਸਕਦਾ ਆ। ਇਸ ਟਾਈਮ ਅਮਰੀਕਾ ਦੇ ਫੌਜੀਆਂ ਨੂੰ 1,500 ਫੌਜੀਆਂ ਨੂੰ ਤੈਨਾਤ ਕੀਤਾ ਹੋਇਆ ਹੈ ਬਾਰਡਰ ਦੇ ਨਾਲ, ਬਾਰਡਰ ਦੇ ਉੱਤੇ, ਜਿੱਥੇ ਸੀਬੀਪੀ ਦੀ ਇਹ ਮਦਦ ਕਰਨਗੇ। ਬਾਰਡਰ ਪੈਟਰੋਲ ਏਜੰਟਸ ਦੇ ਕੋਲ ਜਿਹੜੇ ਅਧਿਕਾਰ ਆ ਉਹ ਫੌਜ ਦੇ ਕੋਲ ਤਾਂ ਨਹੀਂ, ਪਰ ਉਹਨਾਂ ਨੂੰ ਟਰਾਂਸਪੋਰਟੇਸ਼ਨ ਦੇ ਵਿੱਚ, ਹੋਰ ਐਡਮਿਨਿਸਟ੍ਰੇਟਿਵ ਪ੍ਰੋਸੈਸਿਸ ਦੇ ਵਿੱਚ ਫੌਜ ਜਿਹੜੀ ਆ ਉਹ ਮਦਦ ਕਰੇਗੀ। ਉੱਧਰ ਨਾਲ ਦੇ ਨਾਲ ਜਿਹੜੇ ਕੁਝ ਸੂਬਿਆਂ ਨੇ ਆਪਣੇ ਲੋਕਲ ਤੌਰ ਦੇ ਉੱਤੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਵੀ ਉੱਥੇ ਐਕਟੀਵੇਟ ਕੀਤਾ ਹੈਗਾ ਆ। ਸੋ ਕਿਹਾ ਜਾ ਰਿਹਾ ਸੀ 65,000 ਤੋਂ ਵੱਧ ਲੋਕ ਇੰਤਜ਼ਾਰ ਕਰ ਰਹੇ ਆ। ਇਹ ਆંકੜਾ ਵੱਧ ਵੀ ਜਿਹੜਾ ਹੋ ਸਕਦਾ ਆ। ਸੋ ਇਹ ਜਿਹੜੀ ਸਥਿਤੀ ਬਣੀ ਆ। ਸੋ ਟਾਈਟਲ 8 ਦੇ ਤਹਿਤ ਜਿਹੜਾ ਕਿਸੇ ਦਾ ਅਸਾਈਲਮ ਦਾ ਕਹਿ ਲਓ ਵੀ ਕਲੇਮ ਆ ਉਹ ਠੀਕ ਨਹੀਂ ਆ ਜਾਂ ਉਹਨਾਂ ਨੂੰ ਲੱਗਦਾ ਵੀ ਗਲਤ ਆ, ਤਾਂ ਉਹ ਐਕਸਪੈਡਾਈਟਲੀ ਉਹਨਾਂ ਨੂੰ ਤੇਜ਼ੀ ਦੇ ਨਾਲ ਬੇਸਿਕਲੀ ਡਿਪੋਰਟ ਕੀਤਾ ਜਾ ਸਕਦਾ ਆ। ਕੱਲ੍ਹ ਪਰਸੋਂ ਬਾਈਡਨ ਪ੍ਰਸ਼ਾਸਨ ਨੇ, LA ਟਾਈਮਜ਼ ਰਿਪੋਰਟ ਕਰਦਾ ਆ ਵੀ ਉਹਨਾਂ ਨੇ ਜਿਹੜਾ ਫਾਈਨਲ ਰੂਲ ਮੇਕਿੰਗ ਉਸ ਨੂੰ ਫਾਈਨਲ ਕਰ ਦਿੱਤਾ ਵੀ ਜਿਹੜਾ ਵੀ ਅਮਰੀਕਾ 'ਚ ਦਾਖਲ ਹੋ ਰਿਹਾ ਆ, ਅਸਾਈਲਮ ਦੀ ਮੰਗ ਕਰ ਰਿਹਾ ਆ, ਜੇ ਉਹ ਲੀਗਲੀ ਨਹੀਂ ਆ ਤੇ ਜਾਂ ਉਹਨਾਂ ਨੇ ਦੂਜੇ ਮੁਲਕ ਜਿਹੜੇ ਜ਼ਰੀਏ ਆ ਰਿਹਾ ਆ ਉੱਥੇ ਅਪਲਾਈ ਨਹੀਂ ਕੀਤਾ, ਉੱਥੋਂ ਰਿਜੈਕਟ ਨਹੀਂ ਹੋਇਆ, ਤਾਂ ਇੱਥੇ ਅਸਾਈਲਮ ਦੀ ਜਿਹੜੀ ਉਹਦੀ ਮੰਗ ਆ ਉਸ ਨੂੰ ਖਾਰਜ ਕਰ ਦਿੱਤਾ ਜਾਊਗਾ। ਇਸ ਦੇ ਉਲਟ ACLU ਨੇ ਆਲਰੇਡੀ ਲਾਸੂਟ ਜਿਹੜਾ ਆ ਉਹ ਫਾਈਲ ਕਰ ਦਿੱਤਾ। ਕਹਿੰਦੇ ਵੀ ਇਹ ਜਿਹੜੇ ਅਸਾਈਲਮ ਸੀਕਰਸ ਦੇ ਲਈ ਔਖਾ ਜਿਹੜਾ ਉਹ ਹੋਊਗਾ। ਸੋ ਸਥਿਤੀ ਦਿਨ ਬ ਦਿਨ ਜਿਹੜੀ ਆ ਇਹ ਬਦਲ ਰਹੀ ਆ। ਅੱਜ ਅਜੇ ਪਹਿਲੇ ਹੀ ਜਿਹੜੇ ਹਰਜੋਤ ਸਿੰਘ ਜੀ ਅਜੇ 10-12 ਘੰਟੇ ਹੋਏ ਆ ਟਾਈਟਲ 42 ਖਤਮ ਹੋਏ ਨੂੰ, ਸ਼ਾਮ ਤੱਕ, ਕੱਲ੍ਹ ਤੱਕ ਹੋਰ ਨਵੀਆਂ ਰਿਪੋਰਟਸ, ਨਵੀਆਂ ਚੀਜ਼ਾਂ ਜਿਹੜੀਆਂ ਉਹ ਪਤਾ ਲੱਗਣਗੀਆਂ, ਪਰ ਬਾਰਡਰ ਦੇ ਉੱਤੇ ਜਿਹੜਾ ਕ੍ਰਾਈਸਿਸ ਆ ਉਹ ਬਰਕਰਾਰ ਆ।